सलामकुम। हाँ जी वीरो, की हाल चाल? ठीक ठाक हो? सब खरीत ना होणगे? ते मैं भी ठीक ठाक, अल्लाह का शुक्र है। ते अज मैं तुहाडा व्लॉग है कि मैं दोनों पिंडां दी अपनियां दी 108 और 108 शर्की और गरबी दोनों दी स्टोरी लगा रहा वां ते सारे वीरां ने शेयर करना ते लाइक करना, सबसक्राइब करना। यूट्यूब ते भी, फेसबुक ते भी। यूट्यूब पंजाबी व्लॉग, चाचू इकबाल पंजाबी व्लॉग चैनल, ਉਹਨੂੰ ਸਬਸਕ੍ਰਾਈਬ ਸਾਰੇ ਕਰੋ ਜਾ ਕੇ। ਠੀਕ ਹੋ ਗਿਆ। ਨੂੰ ਆਮ ਤੌਰ ਤੇ 168 ਆਰਵੀ ਆਖਿਆ ਜਾਂਦਾ ਹੈ ਤੇ ਅੱਧੇ ਆਸ-ਪਾਸ ਦੇ ਇਲਾਕੇ ਦੀ ਤਾਰੀਖ ਬਹੁਤ ਦਿਲਚਸਪ ਤੇ ਤਾਰੀਖੀ ਅਹਿਮੀਅਤ ਦੀ ਹਾਮਿਲ ਹੈ। ਇਹ ਸਾਰਾ ਇਲਾਕਾ ਅੰਗਰੇਜ਼ ਰਾਜ ਦੇ ਵੇਲੇ ਆਬਾਦ ਕੀਤਾ ਗਿਆ ਸੀ। ਤੁਹਾਡੀ ਫਰਮਾਇਸ਼ ਦੇ ਮੁਤਾਬਿਕ ਤੁਹਾਡੇ ਪਿੰਡ ਲੂਇਰ ਬਾਰੀ ਦਵਾਬ ਨਹਿਰ, ਛਾਂਗਾ ਮਾਂਗਾ ਜਾਂ ਕਠੋਰ ਵਰਗੇ ਮਸਨੂਈ ਜੰਗਲਾਤ ਤੇ ਰੇਲਵੇ ਲਾਈਨ ਦੀ ਪੂਰੀ ਹਿਸਟਰੀ ਪੰਜਾਬੀ ਵਿੱਚ ਪੇਸ਼ ਹਾਜ਼ਰ ਹੈ। 1. ਲੋਅਰ ਬਾਰੀ ਦਵਾਬ ਨਹਿਰ LBDC ਦੀ ਹਿਸਟਰੀ। ਇਹ ਨਹਿਰ ਸਾਡੇ ਇਲਾਕੇ ਦੀ ਜ਼ਿੰਦਗੀ ਦੀ ਲਕੀਰ ਏ। ਅੰਗਰੇਜ਼ ਸਰਕਾਰ ਨੇ ਪੰਜਾਬ ਦੇ ਵੱਡੇ ਬੰਜਰ ਇਲਾਕੇ ਨੂੰ ਆਬਾਦ ਕਰਨ ਲਈ ਕੈਨਾਲ ਕਾਲੋਨੀਜ਼ ਦਾ ਮਨਸੂਬਾ ਬਣਾਇਆ ਸੀ। ਤਾਮੀਰ ਦਾ ਵੇਲੇ ਲੂਇਰ ਬਾਰੀ ਦਵਾਬ ਨਹਿਰ ਦੀ ਖੁਦਾਈ ਦਾ ਕੰਮ 1906 ਸੇ 1907 ਵਿੱਚ ਸ਼ੁਰੂ ਹੋਇਆ ਤੇ ਆਇਆ 1913 ਵਿੱਚ ਮੁਕੰਮਲ ਤੌਰ ਤੇ ਚਾਲੂ ਹੋਈ। ਮਕਸਦ ਰਾਵੀ ਤੇ ਸਤਲਜ ਦੇ ਦਰਮਿਆਨੀ ਇਲਾਕੇ, ਜਿਸ ਨੂੰ ਬਾਰੀ ਦਵਾਬ ਕਹਿਆ ਜਾਂਦਾ, ਇਹਨੂੰ ਪਾਣੀ ਦੇਣਾ ਸੀ। ਤੁਹਾਡੇ ਪਿੰਡ ਦੇ ਨਾਂ ਵਿੱਚ ਜਿਹੜਾ 7RA ਅਦਾ ਮਤਲਬ ਇਹ ਕਿ ਇਹ ਲੂਇਰ ਬਾਰੀ ਦਵਾਬ ਨਹਿਰ ਦੀ ਸੱਜੀ ਸਾਈਡ ਰਾਈਟ ਤੋਂ ਨਿਕਲਣ ਵਾਲੀ 7ਵੀਂ ਵੱਡੀ ਸ਼ਾਖ ਡਿਸਟ੍ਰੀਬਿਊਟਰੀ ਏ। ਅਸਰ ਇਸ ਨਹਿਰ ਦੇ ਆਵਨ ਨਾਲ ਤੁਹਾਡੇ ਪਿੰਡ ਦੀ ਜ਼ਮੀਨ ਸੋਨਾ ਉਗਲਣ ਲੱਗ ਪਈ ਤੇ ਦੌਰੋਂ ਜੱਟਾਂ ਨੂੰ ਲਿਆ ਕੇ ਇੱਥੇ ਜ਼ਮੀਨਾਂ ਦਿੱਤੀਆਂ ਗਈਆਂ। 2. ਮਸਨੂਈ ਜੰਗਲ ਦੀ ਹਿਸਟਰੀ। ਪੰਜਾਬ ਦੇ ਉਸ ਇਲਾਕੇ ਵਿੱਚ ਜਿਹੜੇ ਮਸਨੂਈ ਜੰਗਲ ਲਾਏ ਗਏ, ਜਿਵੇਂ ਛਾਂਗਾ ਮਾਂਗਾ ਜਾਂ ਅੱਧੇ ਨਾਲ ਲੱਗਦੇ ਜੰਗਲਾਤ, ਉਹ ਦੁਨੀਆ ਦੇ ਸਭ ਤੋਂ ਪੁਰਾਣੇ ਹੱਥ ਨਾਲ ਲਾਏ ਗਏ ਜੰਗਲਾਂ ਵਿੱਚੋਂ ਹਨ। ਸ਼ੁਰੂਆਤ ਆਇਆ ਜੰਗਲ 1870 ਦੇ ਦਹਾਕੇ ਵਿੱਚ ਅੰਗਰੇਜ਼ਾਂ ਨੇ ਲਗਵਾਣੇ ਸ਼ੁਰੂ ਕੀਤੇ ਸਨ। ਲੋੜ ਕਿਉਂ ਪਈ? ਇਸ ਜ਼ਮਾਨੇ ਵਿੱਚ ਨਾਰਥ ਵੈਸਟਰਨ ਰੇਲਵੇ ਦੀਆਂ ਸਟੀਮ ਟ੍ਰੇਨਾਂ, ਭਾਪ ਵਾਲੇ ਇੰਜਨ ਚਲਦੀਆਂ ਸਨ। ਉਨ੍ਹਾਂ ਇੰਜਨਾਂ ਨੂੰ ਚਲਾਉਣ ਲਈ ਬਹੁਤ ਜ਼ਿਆਦਾ ਲੱਕੜੀ ਬਾਲਣ ਦੀ ਲੋੜ ਹੁੰਦੀ ਸੀ। ਅਹਿਮੀਅਤ ਨਹਿਰ ਆਉਣ ਤੋਂ ਬਾਅਦ ਉਸ ਜੰਗਲ ਨੂੰ ਲੂਇਰ ਬਾਰੀ ਦਵਾਬ ਦੇ ਪਾਣੀ ਨਾਲ ਹਰਾ ਭਰਿਆ ਰੱਖਿਆ ਗਿਆ ਤੇ ਇਹ ਤੁਹਾਡੇ ਇਲਾਕੇ ਦੇ ਮਾਹੌਲ ਨੂੰ ਠੰਡਾ ਰੱਖਣ ਤੇ ਜੰਗਲੀ ਹਯਾਤੀ ਲਈ ਇੱਕ ਵੱਡਾ ਜ਼ਰੀਆ ਬਣਿਆ। ਟ੍ਰੇਨ ਦੀ ਪਟੜੀ ਦੀ ਹਿਸਟਰੀ। ਤੁਹਾਡੇ ਪਿੰਡ ਦੇ ਨੇੜੇ ਤੋਂ ਲੰਘਣ ਵਾਲੀ ਰੇਲਵੇ ਲਾਈਨ ਪੰਜਾਬ ਦੀ ਤਰੀਖੀ ਤੇ ਤਜਾਰਤੀ ਪਟੜੀ ਹੈ। ਤਾਮੀਰ ਲਾਹੌਰ ਤੋਂ ਮੁਲਤਾਨ ਦੇ ਦਰਮਿਆਨ ਰੇਲਵੇ ਲਾਈਨ ਵਿਛਾਉਣ ਦਾ ਕੰਮ 1861 ਵਿੱਚ ਮੁਕੰਮਲ ਹੋ ਗਿਆ ਸੀ, ਯਾਨੀ ਇਹ ਪਟੜੀ ਨਹਿਰ ਬਣਨ ਤੋਂ ਵੀ ਪਹਿਲੇ ਦੀ ਏ। ਮਕਸਦ ਅੰਗਰੇਜ਼ ਸਰਕਾਰ ਕਰਾਚੀ ਬੰਦਰਗਾਹ ਤੋਂ ਫੌਜ ਤੇ ਸਾਮਾਨ ਲਾਹੌਰ ਲਿਆਉਣਾ ਚਾਹੁੰਦੀ ਸੀ ਤੇ ਪੰਜਾਬ ਦੀ ਕਣਕ, ਕਪਾਹ ਤੇ ਜੰਗਲ ਦੀ ਲੱਕੜੀ ਨੂੰ ਬਾਹਰ ਭੇਜਣਾ ਚਾਹੁੰਦੀ ਸੀ। ਰੇਲਵੇ ਸਟੇਸ਼ਨ ਤੇ ਪਿੰਡ ਦਾ ਤਾਲੁਕ। ਉਸ ਪਟੜੀ ਦੀ ਵਜ੍ਹਾ ਤੋਂ ਤੁਹਾਡੇ ਇਲਾਕੇ ਦੀ ਫਸਲਾਂ ਮੰਡੀਆਂ ਤੱਕ ਜਲਦੀ ਪਹੁੰਚਣ ਲੱਗ ਪਈਆਂ ਤੇ ਇਲਾਕੇ ਵਿੱਚ ਤਰੱਕੀ ਆਈ। 4. ਤੁਹਾਡੇ ਪਿੰਡ 108 ਸੇ 7R ਦੀ ਪੂਰੀ ਹਿਸਟਰੀ। ਤੁਹਾਡਾ ਪਿੰਡ ਇੱਕ ਰਿਵਾਇਤੀ ਤੇ ਤਾਰੀਖੀ ਚੁੱਕ ਹੈ। ਅੰਗਰੇਜ਼ਾਂ ਨੇ ਜਬ ਨਹਿਰੀ ਨਿਜ਼ਾਮ ਬਣਾਇਆ ਤੇ ਪਿੰਡਾਂ ਨੂੰ ਨਾਮ ਦੇਣੇ ਦੀ ਬਜਾਏ ਨੰਬਰ ਦਿੱਤੇ, ਜਿਵੇਂ 108 ਤੇ ਨਾਲ ਨਹਿਰ ਦੀ ਸ਼ਾਖ ਦਾ ਨਾਲ ਆਇਆ 7R। ਆਬਾਦੀ ਦਾ ਪਸ ਮੰਜ਼ਰ। 1913 ਵਿੱਚ ਨਹਿਰ ਆਉਣ ਤੋਂ ਬਾਅਦ ਲਾਇਲਪੁਰ, ਫੈਸਲਾਬਾਦ, ਸਾਹੀਵਾਲ ਤੇ ਚੜ੍ਹਦੇ ਪੰਜਾਬ, ਜਲੰਧਰ, ਅੰਮ੍ਰਿਤਸਰ, ਗੁਰਦਾਸਪੁਰ ਤੋਂ ਮਿਹਨਤੀ ਕਿਸਾਨਾਂ ਨੂੰ ਇੱਥੇ ਲਿਆ ਕੇ ਮੁਰੱਬੇ ਅਲਾਟ ਕੀਤੇ ਗਏ। ਉਸ ਲਈ ਤੁਹਾਡੇ ਪਿੰਡ ਦੇ ਵਡਕੇ ਆਬਾਓ ਅਜਦਾਦ ਤਾਰੀਖੀ ਤੌਰ ਤੇ ਹਿਜਰਤ ਕਰਕੇ ਇੱਥੇ ਆਬਾਦ ਹੋਏ ਸਨ। ਪਿੰਡ ਦੀ ਬਨਾਵਟ ਅੰਗਰੇਜ਼ਾਂ ਨੇ ਇਹ ਚੱਕ ਨਕਸ਼ੇ ਦੇ ਮੁਤਾਬਿਕ ਸੁਧੇ ਰਸਤੀਆਂ ਤੇ ਗਲੀਆਂ ਨਾਲ ਬਣਾਏ ਸਨ, ਜਿੱਥੇ ਮਰਕਜ਼ ਵਿੱਚ ਖੋਹਾ, ਮਸੀਤ ਮੰਦਰ ਤੇ ਨੰਬਰਦਾਰ ਦਾ ਡੇਰਾ ਹੁੰਦਾ ਸੀ। ਮੌਜੂਦਾ ਹੈਸੀਅਤ ਅੱਜ ਤੁਹਾਡਾ ਪਿੰਡ ਨਹਿਰ ਦੀ ਬਰਕਤ, ਲੱਕੜੀ ਦੀ ਫਰਾਵਾਨੀ ਤੇ ਰੇਲਵੇ ਦੀ ਸਹੂਲਤ ਦੀ ਵਜ੍ਹਾ ਤੋਂ ਜ਼ਰਾਅਤ ਦੇ ਲਿਹਾਜ਼ ਨਾਲ ਇੱਕ ਬਿਹਤਰੀਨ ਤੇ ਖੁਸ਼ਹਾਲ ਇਲਾਕਾ ਹੈ। ਪੰਜਾਬ ਦੀ ਧਰਤੀ ਤੇ ਤੁਹਾਡਾ ਪਿੰਡ ਇਸ ਅਜ਼ੀਮ ਤਾਰੀਖ ਦਾ ਇੱਕ ਚਮਕਦਾ ਹੋਇਆ ਹਿੱਸਾ ਹੈ। ਜਿਹੜੇ ਤੁਸੀਂ ਆਪਣੇ ਪਿੰਡ ਦੇ ਕਿਸੇ ਖਾਸ ਬਜ਼ੁਰਗ ਜਾਂ ਤਾਰੀਖੀ ਵਾक़ੇ ਬਾਰੇ ਕੁਝ ਹੋਰ ਜਾਣਨਾ ਚਾਹੁੰਦੇ ਹੋ ਤੇ ਜ਼ਰੂਰ ਦੱਸੋ।